लेकिन मैनूं ये दुख होया कि भी जिस प्रोजैक्ट का साडी कौम का एक हिस्सा क्रेडिट भी उन्होंने दिंदे ने कि जी उन्हें खुलवाता जो हालांकि 20 साल की मेहनत सी डिसीजन मेकिंग किवें हुंदी है हर कोई जानता है लेकिन चलो कई बारी कोई दूत हुंदा है जिहड़ा सुनेहा लैके जांदा है और उस दे लई उहनूं बनदा मान भी दिता है पाकिस्तानी कौम च भी उहदा नाम हैगा और इधर भी रहा कि भाई ठीक है नवजोत सिद्धू ने ਜਿਹੜਾ ਉਹ ਇੱਕ ਵਹੀਕਲ ਬਣਿਆ ਫਾਈਨਲੀ ਉਸ ਆਈਸ ਨੂੰ ਬ੍ਰੇਕ ਕਰਨ ਦੇ ਵਿੱਚ ਹੁਣ ਜਾ ਕੇ ਸਰਦਾਰ ਸਾਹਿਬ ਨੇ ਮੰਗ ਕੀ ਕੀਤੀ ਨਵਜੋਤ ਸਿੱਧੂ ਵਿਜ਼ਿਟਸ ਡੇਰਾ ਬਾਬਾ ਨਾਨਕ ਸ਼ਰਾਈਨ ਪ੍ਰੇਜ਼ ਫॉर ਰੀਓਪਨਿੰਗ ਆਫ ਕਰਤਾਰਪੁਰ ਉੱਥੇ ਅਰਦਾਸ ਕਰ ਰਿਹਾ ਮਹਾਰਾਜ ਖੋਲ ਦਿਓ ਮਹਾਰਾਜ ਨੇ ਤਾਂ ਨਹੀਂ ਖੋਲਣਾ ਬੰਦ ਕਿਹਨੇ ਕੀਤਾ ਮਹਾਰਾਜ ਨੇ ਤਾਂ ਨਹੀਂ ਕੀਤਾ ਕਿ ਜੀ ਇਹ ਤੁਸੀਂ ਜਿਹੜੀਆਂ ਨੇ 60 ਮੀਟਰ ਉੱਚੀਆਂ ਤੇ 100 ਮੀਟਰ ਚੌੜੀਆਂ ਜਿਹੜੀਆਂ ਨੇ ਬਾਈਨੋਕੂਲਰ ਦੂਰਬੀਨਾਂ ਲਾ ਦਿਓ ਤਾਂ ਕਿ ਜਿਹੜੇ ਯਾਤਰੂ ਨੇ ਉਹ दर्शन कर सकन रीओपन करतारपुर कॉरिडोर इंक्लूड श्राइन इन इंडिया बाय स्वैपिंग लैंड विद पाकिस्तान हरसिमरत कौर बादल व्यूअर्स वेलकम बैक ऑन प्रोग्राम सो व्यूअर्स आने वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਤਾਰਪੁਰ ਸਾਹਿਬ ਲਾਂਘੇ ਦੇ ਬਾਰੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਮਾਰਚ 2020 ਤੋਂ ਬੰਦ ਪਿਆ ਹੈ ਔਰ ਸਿੱਖ ਕੌਮ ਦੇ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਵੀ ਇਸ ਨੂੰ ਖੋਲਿਆ ਨਹੀਂ ਜਾ ਰਿਹਾ ਸੋ ਬਦਕਿਸਮਤੀ ਦੇ ਨਾਲ ਪੰਜਾਬ ਦੀ ਜਿਹੜੀ ਸਿਆਸੀ ਧਿਰਾਂ ਸਮੇਤ ਜਿਹੜੀ ਕਾਂਗਰਸੀ ਪਾਰਟੀ ਨਵਜੋਤ ਸਿੱਧੂ ਦੇ ਇਸ ਵਿਸ਼ੇ ਤੇ ਜਿਹੜੇ ਘਟਿਆੜੀ ਬਿਆਨਬਾਜ਼ੀ ਉਹ ਕੀਤੀ ਜਾ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ देखो एक पंजाबी दे शायर नाकस करके हुए ने निरंजन सिंह उन्हां दी एक लाइन है नज़म तो लंबी सी उन्हां दी कि जदों तक तेरे कहण ते करन दे विच फर्क है तू फरेबी है ते तेरी कला कुंभी नरक है हुण सियासतदान अपनी खेड खेडदे ने घटिया सियासत वो तो चल ही रही है पर ਜਦੋਂ ਤੁਸੀਂ ਮਜ਼ਹਬ ਦੇ ਮਾਮਲੇ 'ਚ ਧਰਮ ਦੇ ਮਾਮਲੇ ਦੇ ਵਿੱਚ ਘਟੀਆ ਸਿਆਸਤ ਕਰਦੇ ਹੋ ਫਿਰ ਇਸ ਗੱਲ ਦਾ ਧਿਆਨ ਰਹੇ ਇਹ ਵੀ ਨਾਕਸ ਨਹੀਂ ਕਿਹਾ ਕਿ ਤੈਨੂੰ ਇੱਥੇ ਵੀ ਲਾਨਤ ਹੈ ਤੇ ਤੈਨੂੰ ਉੱਥੇ ਵੀ ਲਾਨਤ ਹੈ ਕਿ ਇੱਥੇ ਵੀ ਤੁਸੀਂ ਲਾਨਤੀ ਹੋ ਜੇ ਤੁਸੀਂ ਇਸ ਕਿਸਮ ਦੀ ਜਿਹੜੀ ਹੈ ਆਪਣੀ ਸਿਆਸੀ ਜਿਹੜੀ ਹੈ ਉਹ ਲਾਹੇਵੰਦੀ ਦੇ ਲਈ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਹੋ ਔਰ ਰੱਬ ਦੀ ਦਰਗਾਹ 'ਚ ਵੀ ਤੁਸੀਂ ਆਨਸਰੇਬਲ ਹੋ ਬਿਲਕੁਲ ਕਰਤਾਰਪੁਰ ਸਾਹਿਬ ਕੋਰੀਡੋਰ लगभग 70 साल तो ज्यादा सिखां दीयां अरदासां दो वेले दी अरदास खुले दर्शन दीदार सेवा संभाल दा दान मिले रब मेहरबान होया अरदास सुनी गई और 2019 550 साला गुरु नानक साहब दा प्रकाश पुरब पाकिस्तान दी हुकूमत इमरान खान जनरल बाजवा उन्हां दे एफर्ट दे नाल एफर्ट तो बेशक पिछले 20 साल तो ਅੱਡ-ਅੱਡ ਤਰੀਕਿਆਂ ਦੇ ਨਾਲ ਉਸ ਥਾਂ ਨੂੰ ਐਕਵਾਇਰ ਕਰਨਾ ਨਾਲ ਲੱਗਦੀ ਨੂੰ ਉਸ ਦਾ ਬਿਲਡਿੰਗ ਨੈਟਵਰਕ ਔਰ ਦੂਸਰਾ ਔਰ ਆਪਣੇ ਖਰਚ ਦੇ ਉੱਤੇ ਪਾਕਿਸਤਾਨ ਦੀ ਹਕੂਮਤ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਉਹ ਤੋਹਫਾ ਸਿੱਖ ਕੌਮ ਨੂੰ ਦਿੱਤਾ ਹੈ ਜੀ 9 ਨਵੰਬਰ 2019 ਨੂੰ ਉਸ ਦਾ ਉਦਘਾਟਨ ਹੋਇਆ ਔਰ ਫਿਰ ਉੱਥੇ ਨਵੰਬਰ ਤੋਂ ਲੈ ਕੇ ਮਾਰਚ ਤੱਕ 70,000 तो ज्यादा सिख भारती कब्जे वाले पंजाब और दूसरे हिस्सों चो आए दुनिया भर चो सिख गए वड्डियां वड्डियां हस्तियां यूनाइटेड नेशनस के सैकटरी जनरल और इस स्टैप नूं वैलकम किया स्टेट डिपार्टमेंट अमेरिका ने चाइना ने ग्लोबली और जिन्नी एप्रीशिएशन हुई और जिवें असीं कहा भी 70,000 के करीब जिहड़े सिख उत्थों आए वो पाकिस्तान और सिख कौम दीयां सांझां दे एंबेसडर बन गए क्योंकि जिन्नी मुहब्बत जिन्ना प्यार जिथे तुहानू मजहबी तौर दे उत्ते अपने उस पवित्र थां ते जाके सुकून मिलदा है तुहाडी रूह नू उत्थे एक जिहड़ी गुडविल भी पैदा हुई हुण ये हकूमत दे अंदर इस दा कंडा क्योंकि पहला तो उन्होंने कितनियां रुकावटां पाईयां कि खुल ही ना सके जे खुल गया और इन्नियां रेस्ट्रिक्शंस फिर पासपोर्ट उहदे नाल होर क्लीयरेंस इधर उधर लेकिन वो बहाना भालते सी कि भी इन्हूं असीं किवें रोकीए और मार्च 2020 तक जिहड़ा इन्हां ने कोविड-19 का फैलाव भी होया उदों कुछ नूं जैन्यून भी लग्या कि भाई क्योंकि बाकी भी थावां ते पाबंदियां लग रही सी
ਹੁਣ ਮਾਰਚ 2020 ਤੋਂ ਬਾਅਦ ਅੱਜ ਅਸੀਂ ਨਵੰਬਰ ਦੇ 9 ਨਵੰਬਰ ਨੂੰ ਗੱਲ ਕਰ ਰਹੇ ਹਾਂ। ਤੁਸੀਂ ਦੇਖੋ ਕਿ ਵੀ 1.5 ਸਾਲ ਤੋਂ ਜ਼ਿਆਦਾ ਦਾ ਵਕਤ ਜਿਹੜਾ ਹੈ ਉਹ ਬੀਤ ਚੁੱਕਾ ਹੈ। ਸਾਰੇ ਮੰਦਰ, ਮਸੀਤਾਂ, ਬਾਕੀ ਸਭ ਥਾਵਾਂ, ਮੇਲੇ, ਕੁੰਭ ਨਹਾਣਾ, ਉੱਤਰਾਖੰਡ, ਤੀਰਥ ਧਾਮ ਦੂਜੇ ਤੀਜੇ ਨੇ, ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਪਿਆ। ਮੰਗਾਂ ਸਾਰਿਆਂ ਵੱਲੋਂ ਹੀ, ਜ਼ੁਬਾਨੋਂ ਕਲਾਮੀ ਲੀਡਰਾਂ ਵੱਲੋਂ ਲੋਕ ਤਾਂ ਤੜਫ ਰਹੇ ਨੇ ਔਰ ਕਿ ਭਾਈ ਕਈਆਂ ਦੀ ਇਹ ਚਾਹਨਾ, ਜਿਹੜੇ ਖਾਸ ਤੌਰ ਤੇ ਬਜ਼ੁਰਗ ਜਿਨ੍ਹਾਂ ਦਾ ਹੁੰਦਾ ਵੀ ਜਾਣ ਤੋਂ ਪਹਿਲਾਂ ਇੱਕ ਵਾਰ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਗੁਰੂ ਨਾਨਕ ਦੀ ਧਰਤੀ ਦੇ ਉੱਤੇ ਦੀਦਾਰ ਹੋਣ, ਕਿਉਂਕਿ ਸਾਡੇ ਲਈ ਤਾਂ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਾ ਮੱਕਾ ਮਦੀਨਾ ਵਾਲਾ ਸਟੇਟਸ ਹੈ। ਲੇਕਿਨ ਮੋਦੀ ਹਕੂਮਤ ਔਰ ਉਹਨਾਂ ਦਾ ਜਿਹੜਾ ਸਾਰਾ ਹੀ ਲਾਣਾ ਹੈ ਏਜੰਸੀਆਂ ਦਾ, ਉਹਨਾਂ ਨੇ ਬਿਲਕੁਲ ਚੁੱਪ ਵੱਟੀ ਹੋਈ ਹੈ। ਔਰ ਇਸ ਸਭ ਦੇ ਚੱਲਦੇ ਆ ਆਸ ਤਾਂ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਤੋਂ ਹੀ ਹੋਏਗੀ ਨਾ, ਉਹ ਅੱਡ-ਅੱਡ ਪਾਰਟੀਆਂ ਦੀ, ਵੀ ਤੁਸੀਂ ਹੋਰ ਹਰ ਇਸ਼ੂ ਨੂੰ ਵੋਟਾਂ ਲੈਣ ਲਈ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਧੂ ਨੇ ਜਿਵੇਂ ਅਸਮਾਨ ਸਿਰ ਤੇ ਚੁੱਕਣ ਵਾਂਗ ਦੱਸਿਆ, ਜਿਵੇਂ ਇਹਨੂੰ ਨੀਂਦ ਨਹੀਂ ਆਉਂਦੀ ਕਿ ਵੀ ਇਹ ਦਿਓ ਲਾਤਾ ਹੈ ਅਟਾਰਨੀ ਜਨਰਲ, ਇਹਦਾ ਅਸਤੀਫਾ ਦਵਾਓ, ਇਹ ਤਾਂ ਵਕੀਲ ਸੀ ਸੁਮੇਧ ਸੈਣੀ ਦਾ, ਔਰ ਇੱਧਰ ਤੇ ਉਧਰ ਔਰ ਮੰਦਰਾਂ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਆਪਣੇ ਆਪ ਨੂੰ ਰਾਮਚੰਦਰ ਦੇ ਰਸਤੇ ਤੇ ਮੈਂ ਤੁਰ ਰਿਹਾ, ਸਿੱਖਾਂ ਨੂੰ ਕੁਝ ਹੋਰ ਕਹਿੰਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਸਹੁੰ ਚੁੱਕ ਸਮਾਗਮ ਦੇ ਵੇਲੇ ਨਵਜੋਤ ਸਿੱਧੂ ਗਏ ਔਰ ਕਰਤਾਰਪੁਰ ਕੋਰੀਡੋਰ ਦੇ ਮੌਕੇ ਦੇ ਉੱਤੇ ਇਹਦੇ ਬਾਵਜੂਦ ਕਿ ਅਮਰਿੰਦਰ ਤੋਂ ਲੈ ਕੇ ਦੂਸਰਿਆਂ ਦਾ ਜ਼ੋਰ ਲੱਗਾ ਹੋਇਆ ਸੀ, ਨਵਜੋਤ ਸਿੱਧੂ ਉੱਥੇ ਗਏ, ਉਹਨਾਂ ਦਾ ਡਿਊ ਆਨਰ ਵੀ ਹੋਇਆ, ਉਹਨਾਂ ਨੂੰ ਪ੍ਰਾਈਮ ਟਾਈਮ ਉਹਨਾਂ ਦੀ ਸਪੀਚ ਸੀ ਔਰ ਠੀਕ ਢੰਗ ਨਾਲ ਉਹਨਾਂ ਨੇ ਪਾਕਿਸਤਾਨੀ ਕੌਮ ਦਾ, ਹਕੂਮਤ ਦਾ ਔਰ ਆਪਣੇ ਯਾਰ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕੀਤਾ। ਹੁਣ ਇਹ ਠੀਕ ਹੈ ਕਿ ਉਸ ਤੋਂ ਬਾਅਦ ਇੱਥੇ ਆ ਕੇ ਅਮਰਿੰਦਰ ਸਮੇਤ ਮੀਡੀਆ ਨੇ ਨੈਗੇਟ ਕੀਤਾ ਔਰ ਅੱਡ-ਅੱਡ ਚੈਲੰਜਸ ਚੋਂ ਲੰਘਦੇ ਆ। ਇਸ ਵੇਲੇ ਉਹ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹੈ, ਹਾਲਾਂਕਿ ਜਦੋਂ ਤੱਕ ਅਸੀਂ ਕੱਲ ਆਵਾਂਗੇ ਪਤਾ ਨਹੀਂ ਰਹਿਣਾ ਉਹਨੇ ਕਿ ਨਹੀਂ, ਜਿਵੇਂ ਦੀਆਂ ਉਹ ਬਿਆਨਬਾਜ਼ੀਆਂ ਔਰ ਜੋ ਕਰ ਰਿਹਾ, ਕਿਉਂਕਿ ਉਹ ਤਾਂ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ, ਉਹ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਬਣਾਤਾ, ਪਰ ਅਜੇ ਕਹੀ ਤਾਂ ਜਾਂਦਾ ਕਿ ਮੈਂ ਪ੍ਰਿयंका जी का, राहुल जी का सिपाही हूं। ਹੁਣ ਪਤਾ ਨਹੀਂ ਸਿਪਾਹੀ ਅੱਜ ਰਾਤ ਤੱਕ ਰਹਿਣਾ ਕਿ ਕੱਲ ਸਵੇਰੇ ਕਿਸੇ ਹੋਰ ਦਾ ਸਿਪਾਹੀ ਹੋਣਾ, ਉਹ ਕਈਆਂ ਦੇ ਸਿਪਾਹੀ ਬਣ ਗਿਆ। ਲੇਕਿਨ ਮੇਰਾ ਵਿਸ਼ਾ ਇਹ ਵੀ ਨਹੀਂ ਹੈ ਕਿ ਉਹਨੂੰ ਉਹਦੀ ਸਿਆਸਤ ਕਿ ਉਹਦੀ ਕੀ ਹੈ, ਉਹ ਤਾਂ ਐਵੇਂ ਉਹ ਗੱਠ ਪਟਾਕਾ ਹੈਗਾ, ਇੱਕ ਵਿੱਚ ਵੱਜਦਾ ਤੇ ਨਿਕਲ ਆਉਂਦਾ। ਲੇਕਿਨ ਮੈਨੂੰ ਇਹ ਦੁੱਖ ਹੋਇਆ ਕਿ ਵੀ ਜਿਸ ਪ੍ਰੋਜੈਕਟ ਦਾ ਸਾਡੀ ਕੌਮ ਦਾ ਇੱਕ ਹਿੱਸਾ ਕ੍ਰੈਡਿਟ ਵੀ ਉਹਨੂੰ ਦਿੰਦੇ ਨੇ ਕਿ ਜੀ ਉਹਨੇ ਖੁਲਵਾਤਾ, ਜਦੋਂ ਹਾਲਾਂਕਿ 20 ਸਾਲ ਦੀ ਮਿਹਨਤ ਸੀ, ਡਿਸੀਜਨ ਮੇਕਿੰਗ ਕਿਵੇਂ ਹੁੰਦੀ ਹੈ ਹਰ ਕੋਈ ਜਾਣਦਾ ਹੈ। ਲੇਕਿਨ ਚਲੋ ਕਈ ਵਾਰੀ ਕੋਈ ਦੂਤ ਹੁੰਦਾ ਜਿਹੜਾ ਸੁਨੇਹਾ ਲੈ ਕੇ ਜਾਂਦਾ ਹੈ ਔਰ ਉਸ ਦੇ ਲਈ ਉਹਨੂੰ ਬਣਦਾ ਮਾਣ ਵੀ ਦਿੱਤਾ, ਪਾਕਿਸਤਾਨੀ ਕੌਮ 'ਚ ਵੀ ਉਹਦਾ ਨਾਂ ਹੈਗਾ ਔਰ ਇਧਰ ਵੀ ਰਿਹਾ ਕਿ ਭਾਈ ਠੀਕ ਹੈ, ਨਵਜੋਤ ਸਿੱਧੂ ਨੇ ਜਿਹੜਾ ਉਹ ਇੱਕ ਵਹੀਕਲ ਬਣਿਆ ਫਾਈਨਲੀ ਉਸ ਆਈਸ ਨੂੰ ਬ੍ਰੇਕ ਕਰਨ ਦੇ ਵਿੱਚ। ਲੇਕਿਨ ਹੁਣ ਜਦੋਂ ਇਹਨੇ ਲਿਖਿਆ ਕਿ ਵੀ ਮੈਂ ਕਰਤਾਰਪੁਰ ਜਾਣਾ ਕੋਰੀਡੋਰ, ਮੈਨੂੰ ਇਹ ਸੀ ਕਿ ਵੀ ਕਿਉਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਤਾਂ ਲਾਂਘੇ ਨੂੰ ਹੀ ਕਹਿੰਦੇ ਨੇ, ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਇੱਧਰ ਹੈ ਵੀ ਲਾਂਘਾ ਹੈ 3 ਕਿਲੋਮੀਟਰ, ਇੱਧਰ ਡੇਰਾ ਬਾਬਾ ਨਾਨਕ ਹੈ ਵੀ ਉਹਨੇ ਡੇਰਾ ਬਾਬਾ ਨਾਨਕ ਜਾਣਾ। ਸੋ ਮੈਨੂੰ ਲੱਗਾ ਕਿ ਵੀ ਇਹ ਹੁਣ ਜਿੱਥੇ 6 ਸੈਂਟੀਮੈਂਟ ਦੇ ਨਾਲ ਤੋਂ ਤਵੱਕੋ ਵੀ ਰੱਖ ਰਿਹਾ ਪਰ ਨਾਲ ਖੇਡ ਵੀ ਰਿਹਾ ਸੈਂਟੀਮੈਂਟਸ ਦੇ, ਕਿ ਇਹ ਮੰਗ ਕਰੇਗਾ ਕਿ ਕਰਤਾਰਪੁਰ ਕੋਰੀਡੋਰ ਨੂੰ ਖੋਲੋ। ਹੁਣ ਜਾ ਕੇ ਸਰਦਾਰ ਸਾਹਿਬ ਨੇ ਮੰਗ ਕੀ ਕੀਤੀ, ਨਵਜੋਤ ਸਿੱਧੂ ਵਿਜ਼ਿਟਸ ਡੇਰਾ ਬਾਬਾ ਨਾਨਕ ਸ਼ਰਾਈਨ, ਪ੍ਰੇਜ਼ ਫॉर ਰੀਓਪਨਿੰਗ ਆਫ ਕਰਤਾਰਪੁਰ। ਉੱਥੇ ਅਰਦਾਸ ਕਰ ਰਿਹਾ ਮਹਾਰਾਜ ਖੋਲ ਦਿਓ। ਮਹਾਰਾਜ ਨੇ ਤਾਂ ਨਹੀਂ ਖੋਲਣਾ, ਬੰਦ ਕਿਹਨੇ ਕੀਤਾ, ਮਹਾਰਾਜ ਨੇ ਤਾਂ ਨਹੀਂ ਕੀਤਾ। ਪਰ ਮੈਨੂੰ ਉਸ ਤੋਂ ਵੀ ਇਹ ਲੱਗਾ ਕਿ ਵੀ ਦੇਖੋ ਅਸਲੀ ਇਸ਼ੂ ਤੋਂ ਇਹ ਵੀ ਦੌੜ ਰਿਹਾ ਹੈ। ਪੰਜਾਬ ਕਾਂਗਰਸ ਲੀਡਰ ਅਰਜਿਸ ਸੈਂਟਰ ਟੂ ਸੈਟ ਅਪ a 100 meter wide and 60 meter high darshan sthal fitted with 4 to 5 binoculars for pilgrims to get a clear darshan of ਗੁਰਦੁਆਰਾ ਕਰਤਾਰਪੁਰ ਸਾਹਿਬ in ਪਾਕਿਸਤਾਨ। ਕਿ ਜੀ ਇਹ ਤੁਸੀਂ ਜਿਹੜੀਆਂ ਨੇ 60 ਮੀਟਰ ਉੱਚੀਆਂ ਤੇ 100 ਮੀਟਰ ਚੌੜੀਆਂ ਜਿਹੜੀਆਂ ਨੇ ਬਾਈਨੋਕੂਲਰ ਦੂਰਬੀਨਾਂ ਲਾ ਦਿਓ ਤਾਂ ਕਿ ਜਿਹੜੇ ਯਾਤਰੂ ਨੇ ਉਹ ਦਰਸ਼ਨ ਕਰ ਸਕਣ। ਹੁਣ ਤੁਸੀਂ ਇਸ ਤੋਂ ਵੱਧ ਕੇ ਕੀ ਬੇਈਮਾਨੀ ਹੋ ਸਕਦੀ ਕਿ ਵੀ ਤੂੰ ਲੀਡਰ ਹੈ ਤੇ ਤੂੰ ਸਾਰੇ ਦਾ ਸਾਖੀ ਹੈ ਕਿ ਕੀ ਹੋਇਆ, ਬਜਾਏ ਕਿ ਸਰਕਾਰ ਦੇ ਸਾਹਮਣੇ ਸਿੱਧੀ ਮੰਗ ਹੋਏ ਕਿ ਭਾਈ ਖੋਲੋ। ਬਾਕੀ ਸਭ ਕੁਝ ਖੁੱਲ ਗਿਆ, ਕੋਵਿਡ ਦੇ ਬਹਾਨੇ ਨਾਲ ਤੁਸੀਂ ਬੰਦ ਕੀਤਾ ਸੀ। ਫਿਰ ਕੱਲੀ ਬੇਈਮਾਨੀ ਇੱਥੋਂ ਨਹੀਂ ਝਲਕਦੀ। ਰੀਓਪਨ ਕਰਤਾਰਪੁਰ ਕੋਰੀਡੋਰ ਇਨਕਲੂਡ ਸ਼ਰਾਈਨ ਇਨ ਇੰਡੀਆ ਬਾਈ ਸਵੈਪਿੰਗ ਲੈਂਡ ਵਿਦ ਪਾਕਿਸਤਾਨ ਹਰਸਿਮਰਤ ਕੌਰ ਬਾਦਲ। ਉਹ ਹੁਣ ਉਹ ਬਾਦਲੀ ਨੂੰ ਵੀ ਨਜ਼ਰ ਆਇਆ ਕਿ ਵੀ ਪਤਾ ਨਹੀਂ
ਇਹਦੇ ਚੋਂ ਉਹ ਨਾ ਲੈ ਜਾਏ। ਉਹਨੇ ਕਿਹਾ ਰੀਓਪਨ ਕੋ, ਉਹਨੇ ਕਿਹਾ ਜੀ ਪਾਕਿਸਤਾਨ ਨਾਲ ਨਾ ਥਾਂ ਬਦਲ ਲਓ, ਕਰਤਾਰਪੁਰ ਇੱਧਰ ਲੈ ਆਓ, ਉਹਨਾਂ ਨੂੰ ਉਹਦੇ ਵੱਟੇ 'ਚ ਥਾਂ ਦੇ ਦਿਓ ਔਰ ਇਹ ਜਿਹੜਾ ਹੈ ਔਰ ਇਹਨੂੰ ਪੀਸ ਕੋਰੀਡੋਰ ਬਣਾ ਦਿਓ, ਫਿਰ ਸਾਰੇ ਗੁਰਦੁਆਰਿਆਂ ਦੇ ਨਾਲ ਸੜਕ ਬਣਾ ਦਿਓ, ਕੋਰੀਡੋਰ ਆਫ ਲਵ ਹੋ ਜਾਏ ਔਰ ਇਹ ਹੋ ਜਾਏ ਉਹ। ਇਹਨੂੰ ਕਹਿੰਦੇ ਨੇ ਵੀ ਕਿਸੇ ਚੀਜ਼ ਨੂੰ ਸਾਬੋਤਾਜ ਕਰਨਾ। ਬਿਲਕੁਲ। ਹੁਣ ਨਾ ਅਕਾਲੀਆਂ ਨੇ ਅਜੇ ਤੱਕ, ਚਾਹੀਦਾ ਇਹ ਸੀ ਜੇ ਅਕਾਲੀਆਂ ਦੀ ਕੋਈ ਵੀ ਇਹਨਾਂ 'ਚ ਕੋਈ ਸਿੱਖੀ ਨਾਂ ਦੀ ਚੀਜ਼ ਹੁੰਦੀ, ਇਹਨਾਂ ਨੇ ਕਰਤਾਰਪੁਰ ਕੋਰੀਡੋਰ ਕੀ ਖਿਲਾਣਾ। ਤੁਸੀਂ ਦੇਖ ਰਹੇ ਹੋ ਕਿ ਵਿਦ ਪਾਰਟੀਜ਼ ਫੋਕਸ ਔਨ ਅਰਬਨ ਵੋਟਸ, ਸੁਖਵੀਰ ਬਾਦਲ ਐਂਡ ਐਸਏਡੀ ਲੀਡਰਸ ਲੀਵ ਫਾਰ ਸਾਲਾਸਰ ਧਾਮ ਇਨ ਰਾਜਸਥਾਨ। ਇੱਕ ਸਪੈਸ਼ਲ ਬੱਸ ਲੈ ਕੇ ਤੇ ਤੁਰੇ ਹੋਏ ਨੇ ਇਹ ਹੁਣ ਹਿੰਦੂ ਮੰਦਰਾਂ ਦੇ ਦਰਸ਼ਨਾਂ ਨੂੰ ਦਰਸ਼ਕ ਦੇਖ ਸਕਦੇ ਨੇ ਜੇ ਟੈਕਨੀਕਲ ਟੀਮ ਦਿਖਾਏ ਕਿ ਵੀ ਉੱਥੇ ਨਾਲ ਜਾ ਕੇ ਉਹ ਪਹਿਲਾਂ ਇਹ ਚਿੰਤਪੁਰਨੀ ਮੰਦਿਰ ਗਿਆ ਸੁਖਬੀਰ ਬਾਦਲ, ਉਹਦੀ ਫੋਟੋ ਕੇ ਜੀ ਦੇਵੀ ਦੇ ਜਿਹੜਾ ਉਹਨਾਂ ਨੇ ਕੀਤਾ। ਫਿਰ ਤਾਏ ਦੀ ਧੀ ਚੱਲੀ, ਮੈਂ ਕਿਉਂ ਰਾਹ ਕਰ ਲਈ ਨਾਸਤਕ ਦਾੜੀ ਕੱਟਾ ਮਨਪ੍ਰੀਤ ਬਾਦਲ, ਫਾਈਨੈਂਸ ਮਿਨਿਸਟਰ ਜਿਹੜਾ ਨਾ ਰੱਬ 'ਚ ਯਕੀਨ ਰੱਖਦਾ ਨਾ ਉਹਦਾ ਕਿਸੇ 'ਚ ਯਕੀਨ ਹੈ, ਉਹਨੇ ਵੀ ਯਕੀਨੀ ਬਣਾਇਆ ਵੀ ਕਿਤੇ ਹਿੰਦੂਆਂ ਨੂੰ ਇਹ ਨਾ ਅਸੀਂ ਵੀ ਹਿੰਦੂਆਂ ਦੀਆਂ ਵੋਟਾਂ ਲੈਣੀਆਂ। ਉਹਨੇ ਟਵੀਟ ਕੀਤਾ, ਉਹ ਤੇ ਉਹਦੀ ਘਰ ਵਾਲੀ ਜਿਹੜੀ ਆ ਹਿੰਦਵਾਣੀ ਹੈ ਉਹ ਪੂਜਾ ਲਈ ਬੈਠੀ ਹੈ ਔਰ ਲਿਖਿਆ ਹੋਇਆ ਕਿ ਪਰਿਵਾਰ ਸੰਗ ਦੀਵਾਲੀ ਦੀ ਪੂਜਾ ਕੀਤੀ, ਉਹਦੇ ਕੁਝ ਪਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਪ੍ਰਮਾਤਮਾ ਅੱਗੇ ਇਹੋ ਦੁਆ ਹੈ ਕਿ ਬਠਿੰਡਾ ਦੇ ਲੋਕ ਹਮੇਸ਼ਾ ਖੁਸ਼ਹਾਲ ਤੇ ਤੰਦਰੁਸਤ ਰਹਿਣ। ਸ਼ੇਅਰਿੰਗ ਸਮ ਮੋਮੈਂਟਸ ਫਰਮ ਆਵਰ ਫੈਮਿਲੀਜ਼ ਦੀਵਾਲੀ ਪੂਜਾ, ਐਜ਼ ਆਲਵੇਜ਼ ਵੀ ਪ੍ਰੇ ਫॉर ਹੈਲਥ ਐਂਡ ਪ੍ਰੋਸਪੈਰਿਟੀ ਆਫ ਪੀਪਲ ਆਫ ਬਠਿੰਡਾ। ਹੁਣ ਇਹਦੀ ਘਰ ਵਾਲੀ ਵੀ ਹਿੰਦਵਾਣੀ, ਇਹ ਵੀ ਦੀਵਾਲੀ ਪੂਜਾ ਕਰ ਰਿਹਾ ਮਨਪ੍ਰੀਤ ਬਾਦਲ। ਨਵਜੋਤ ਸਿੱਧੂ ਦੀ ਮਾਂ ਹਿੰਦਵਾਣੀ, ਉਹ ਜਿਹੜਾ ਪਹਿਲਾਂ ਹੀ ਅੱਧੀ ਬਾਹ ਉਹਨੇ ਭਰੀ ਹੁੰਦੀ ਹੈ ਤਵੀਤਾਂ ਦੇ ਨਾਲ, ਉਹ ਵੀ ਸੈਰ ਸੂਰ ਕਰਕੇ ਆ ਗਿਆ ਮੰਦਰਾਂ ਦੀ। ਸੁਖਵੀਰ ਬਾਦਲ ਜਿਹੜਾ ਰਾਜਸਥਾਨ ਦੇ ਮੰਦਰਾਂ ਨੂੰ ਚੜ੍ਹ ਪਿਆ ਤੇ ਕਰਤਾਰਪੁਰ ਕੋਰੀਡੋਰ ਜਿਹਦੇ ਲਈ ਸੰਗਤਾਂ ਤਰਸ ਰਹੀਆਂ ਨੇ ਕਿ ਖੁੱਲੇ ਤੇ ਖੁੱਲੇ ਦਰਸ਼ਨ ਦੀਦਾਰ ਹੋਣ, ਉਸ ਦੇ ਲਈ ਕਿਵੇਂ ਇਹ ਗੰਦੀ ਸਿਆਸਤ ਖੇਡ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਪਸੰਦ ਆਏਗਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।